You know, I have been the only legislator that has called out Modi. There has been no other Sikh legislator that has had the guts to call out Modi and the injustices that he's done. And I am looking forward, and I have tamki de jao mainu koi parwah nahi. I'm looking forward to bringing 1984 nasl khushi da mata to pass at a federal level. Delhi jo immigrant di jo ਸਿਖਾਈ ਦਿੱਤੀ ਜਾਂਦੀ ਆ ਇੱਕ ਤੇ ਉੱਥੇ ਆ ਇੱਕ ਤਾਂ ਜੋ ਸਿੱਖੀ ਵੈਲਿਊਜ਼ ਦਿੱਤੀ ਜਾਂਦੀਆਂ ਆਈ ਐਮ ਸੋ ਗ੍ਰੇਟਫੁਲ ਮੇਰੀ ਬੀਜੀ ਪਿਤਾ ਜੀ ਮੇਰੇ ਨਾਨੀ ਮਾਂ they all raised me with the values ਕਿ ਸੇਵਾ first politics ਉਹ ਤੇ ਹੁੰਦੀ ਰਹਿੰਦੀਆਂ ਤੇ ਐਸਾ ਮੋੜ ਆਉਣ ਵਾਲਾ ਸੀ I honestly ਮੈਨੂੰ ਪਤਾ ਨਹੀਂ ਸੀ ਕਿ ਇਸ ਮੋਮੈਂਟ ਤੇ ਜੋ $1 trillion ਕੱਟ ਹੋਇਆ ਮੈਡੀਕੇਡ ਤੋਂ ਪਤਾ ਤੇ ਜੋ ਇਹ ਇਲਾਕਾ ਆ ਇੱਥੇ ਸਾਰੇ ਸਟੇਟ ਕੰਟਰੀ 'ਚ ਜ਼ਿਆਦਾ ਹੀ ਮੈਡੀਕੇਡ ਹੀ ਪੇਸ਼ੈਂਟ ਨੇ ਸੋ ਇੱਥੇ it's going to impact more than anywhere else ਕਿਉਂਕਿ ਜ਼ਿਆਦਾ ਪੇਸ਼ੈਂਟ ਇੱਥੇ ਸਾਰੇ ਮੈਡੀਕੇਡ ਤੇ ਰਿਲਾਈ ਕਰਦੇ ਨੇ for insurance ਜਦੋਂ ਮੈਂ ਪਹਿਲੀ ਇਲੈਕਟ ਹੋਈ ਸੀ ਮੈਂ 1984 ਦੀ ਨਸਲ ਖੁਸ਼ੀ ਦੀ ਮਤਾ ਪਾਸ ਕਰਾਈ ਸੀ ਉਸ ਤੋਂ ਬਾਅਦ ਟ੍ਰਾਂਸਨੈਸ਼ਨਲ ਦਾ ਬਿੱਲ ਜੋ ਮੈਂ ਪਹਿਲਾਂ ਲੈ ਕੇ ਆਈ ਸੀ ਫਿਰ ਉਹ ਮਾਰਿਆ ਗਿਆ ਸੀ ਫਿਰ ਮੈਂ ਫਿਰ ਕੁਛ ਛੱਡੀ ਨਹੀਂ ਮੈਂ ਫਿਰ ਲੈ ਕੇ ਆਈ ਫਿਰ ਗਵਰਨਰ ਨੇ ਵੀਟੋ ਕਰਤਾ ਇਹ ਟ੍ਰਾਂਸਨੈਸ਼ਨਲ ਆਪਰੇਸ਼ਨ ਆ ਜਦੋਂ ਜੋ ਕੀਤਾ ਗਿਆ ਸੀ ਜੋ even in the committee ਉਹਨਾਂ ਨੇ ਇਹ ਆਖਿਆ ਕਿ this is a federal bill Jasmeet you need fight this from a federal level a state ਨਹੀਂ ਦੱਸ ਸਕਦੀ protection immigrant ਲਈ ਉਹ federally ਕਰ ਸਕਦੀ ਆ ਮੈਂ ਸਿਰਫ 400-500 ਵੋਟਾਂ ਨਹੀਂ ਜਿੱਤੀ I won by 30,000-40,000 votes ਤੇ ਇਹ ਇਲਾਕਾ ਨੇ ਚੁਣਿਆ ਹੈ ਕਿ ਸਾਨੂੰ ਸਾਡੀ ਡਾਕਟਰ ਚਾਹੀਦੀ ਆ and ਜਦੋਂ ਲੋਕੀ ਮੈਨੂੰ ਪੁੱਛਦੇ ਇੰਨੇ ਸਾਲ ਹੋ ਗਏ ਨੇ ਕਿਉਂਕਿ first Asian American ever elected was a Sikh and after that there's so many Asian empowerment groups but ਸਾਡੇ ਕੌਮ ਦੇ ਕੋਈ representation ਬਣੀ ਨਹੀਂ 60 years and it's because there are forces created that do not want to see Sikh representation they're very active there are bad intentions and ਉਹਨਾਂ ਨੇ ਇਹ ਸਹੁੰ ਖਾਈ ਹੋਈ ਹੈ ਕਿ ਸਿੱਖਾਂ ਦੀ representation federally ਨਹੀਂ ਬਣੂਗੀ ਦਲੀਪ ਸੁਣ ਦੇ ਬਾਅਦ and we have this big ਮੌਕਾ today to have that and at this time jo positivity ਮੈਨੂੰ ਮਿਲੀ ਆ I'm so grateful for it ਮੈਂ ਕੋਈ ਪਾਰਟੀ ਲਈ ਹੀ ਨਹੀਂ ਖੜੀ ਹੋਈ ਆ ਮੈਂ ਆਪਣੀ ਜੋ community ਆ ਉਹਦੇ ਲਈ ਖੜੀ ਹੋਈ ਆ and I've proven that over and over again ਹੁਣ ਜੋ mileage tax ਦੀ ਬਿੱਲ ਸੀਗੀ ਤੁਸੀਂ ਦੇਖਿਆ ਸੀ ਮੈਂ ਕੱਲੀ ਖੜੀ ਸੀ ਮੈਂ ਉਹ ਕੱਲੀ ਸਪੋਰਟ ਕੀਤਾ ਆ ਕਈ ਵਾਰ ਮੈਂ ਕੱਲੀ ਉੱਥੇ ਖੜੀ ਹੋਈ ਆ ਲੜਨ ਨਹੀਂ ਆ and you know ਪੰਜਾਬੀ ਰੇਡੀਓ USA ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ ਮੈਂ ਰਾਜਕਨਵੀਰ ਸਿੰਘ ਜਿਵੇਂ ਆਪਾਂ ਜਾਣਦੇ ਹਾਂ ਵੀ ਇਸ ਮੌਕੇ ਇਲੈਕਸ਼ਨਸ ਦਾ ਦੌਰ ਚੱਲ ਰਿਹਾ ਹੈ ਕੁਛ ਹੀ ਦਿਨ ਰਹਿ ਗਏ ਆ ਜਿਹੜੀ ਕੈਲੀਫੋਰਨੀਆ ਦੀ ਜੂਨ ਦੀ ਪ੍ਰਾਇਮਰੀ ਉਸ ਨੂੰ ਹੋਣ ਦੇ ਵਿੱਚ ਆਪਣੇ ਨਾਲ ਅੱਜ ਕੈਲੀਫੋਰਨੀਆ ਦੇ ਡਿਸਟ੍ਰਿਕਟ 22 ਦੇ ਲਈ ਮੌਜੂਦਾ ਤੌਰ ਦੇ ਉੱਤੇ ਅਸੈਂਬਲੀ ਮੈਂਬਰ ਕੈਲੀਫੋਰਨੀਆ ਤੋਂ ਡਾਕਟਰ ਜਸਮੀਤ ਕੌਰ ਬੈਂਸ ਜੋ ਕਿ ਕਾਂਗਰਸ ਦੇ ਲਈ ਰਨ ਕਰ ਰਹੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਡਾਕਟਰ ਜਸਮੀਤ ਕੌਰ ਬੈਂਸ ਜੀ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਡਾਕਟਰ ਬੈਂਸ ਤੁਹਾਨੂੰ ਹੁਣ ਕਈ ਸਾਲ ਹੋ ਗਏ ਆ ਐਜ਼ ਏ ਅਸੈਂਬਲੀ ਵੂਮਨ ਤੁਸੀਂ ਕੈਲੀਫੋਰਨੀਆ ਦੇ ਵਿੱਚ ਕੰਮ ਕੀਤਾ ਬਹੁਤ ਸਾਰੇ ਜਿਹੜੇ ਇਸ਼ੂਜ਼ ਤੁਹਾਡੇ ਲੋਕਲ ਕਨਸਟੀਚੂਐਂਟਸ ਦੇ ਅਤੇ ਉਸ ਦੇ ਨਾਲ ਨਾਲ ਜੋ ਸਿੱਖਾਂ ਦੇ ਇਸ਼ੂਜ਼ ਆ ਉਹਨਾਂ ਨੂੰ ਤੁਸੀਂ ਉਭਾਰਿਆ ਆ ਹੁਣ ਤੁਸੀਂ ਕਾਂਗਰਸ ਦੇ ਲਈ ਰਨ ਕਰ ਰਹੇ ਆ ਵਾਈ ਯੂ ਡਿਸਾਈਡਡ ਟੂ ਗੋ ਦ ਕਾਂਗਰਸ ਰਾਊਟ You know, ਦੇਖੋ ਜੀ ਮੈਂ ਕਦੀ ਪੜ੍ਹਿਆ ਨਹੀਂ ਪੋਲਿਟਿਕਸ ਦਾ ਨਾ ਮੈਂ ਸਿਰਫ ਇੱਕ ਮੈਡੀਸਿਨ ਡਾਕਟਰੀ ਦੀ ਤੌਰ ਪਰ ਪੋਲਿਟਿਕਸ 'ਚ ਆਈ ਆ ਤੇ ਐਸਾ ਮੋੜ ਆਉਣ ਵਾਲਾ ਸੀ I honestly ਮੈਨੂੰ ਪਤਾ ਨਹੀਂ ਸੀ ਕਿ ਇਸ ਮੋਮੈਂਟ ਤੇ ਜੋ $1 trillion ਕੱਟ ਹੋਇਆ ਮੈਡੀਕੇਡ ਤੋਂ ਮੈਂ ਆਪਣੀ ਪੂਰੀ ਕਰੀਅਰ ਡੈਡੀਕੇਟ ਕੀਤੀ ਹੋਈ ਹੈ ਜੋ ਵਲਨਰੇਬਲ ਪਾਪੂਲੇਸ਼ਨ ਹੁੰਦੀ ਆ ਉਹਨਾਂ ਦੀ ਸੇਵਾ 'ਚ ਤੇ ਮੈਂ ਆਪਣੀ ਜੋ ਟ੍ਰੇਨਿੰਗ ਕੀਤੀ ਸੀ ਉਹ ਮੈਡੀਕੇਡ ਸੀਗੀ ਮੈਡੀਕੇਡ ਹੁੰਦੀ ਆ ਤੁਹਾਡੀ ਇੰਸ਼ੋਰੈਂਸ ਜਿਹਨਾਂ ਲੋਕਾਂ ਕੋਲ ਪੈਸੇ ਨਹੀਂ ਹੁੰਦੇ ਇਟਸ ਯੂਰ ਵਲਨਰੇਬਲ ਗਰੀਬ ਲੋਕ
ਤੇ ਉਹਨਾਂ ਕੋਲੋਂ $1 trillion ਉਹਨਾਂ ਨੇ ਘਟਾ ਦਿੱਤਾ ਤੇ ਜੋ ਇਹ ਇਲਾਕਾ ਆ ਇੱਥੇ ਸਾਰੇ ਸਟੇਟ ਕੰਟਰੀ ਚ ਜ਼ਿਆਦਾ ਹੀ ਮੈਡੀਕੇਡ ਹੀ ਪੇਸ਼ੈਂਟ ਨੇ ਸੋ ਇੱਥੇ it's going to impact more than anywhere else ਕਿਉਂਕਿ ਜ਼ਿਆਦਾ ਪੇਸ਼ੈਂਟ ਇੱਥੇ ਸਾਰੇ ਮੈਡੀਕੇਡ ਤੇ ਰਿਲਾਈ ਕਰਦੇ ਨੇ for insurance ਤੇ ਇਸ ਤਰ੍ਹਾਂ ਮੌਕਾ ਆਉਣ ਲੱਗਾ I honestly didn't think ਮੈਂ ਮੰਮਾ ਜਦੋਂ ਮੈਂ ਪਹਿਲੀ ਵਾਰ ਅਸੈਂਬਲੀ ਲਈ ਖੜੀ ਹੋਈ ਸੀ ਤੇ ਮੈਂ ਜਿੱਤੀ ਸੀ ਉਸੇ ਰਾਤ ਮਾਮ ਨੇ ਮੇਰੇ ਮੰਮੀ ਕਹਿੰਦੇ ਮੇਰੇ ਨਾਲ ਇੱਕ ਵਾਅਦਾ ਤੂੰ ਰੱਖਣਾ ਆ ਤੇ ਕਿ ਤੂੰ ਕਲੀਨਿਕ ਆਪਣਾ ਕੰਮ ਚਾਲੂ ਰੱਖਣਾ ਆ ਛੱਡਣਾ ਨਹੀਂ she was very adamant ਕਿ ਤੂੰ ਡਾਕਟਰ ਪਹਿਲਾਂ ਆ ਤੇ ਇਹ ਕਦੀ ਨਾ ਛੱਡੀ ਹੁਣ ਮੈਨੂੰ ਨਹੀਂ ਪਤਾ ਸੀ ਉਹੀ ਵਾਅਦਾ ਨਿਭਾਣ ਕੇ now we're at this stage where ਜੋ ਮੰਮੀ ਦਾ ਵਾਅਦਾ ਸੀ ਉਹ ਮੈਂ ਨਿਭਾਇਆ and ਮੈਨੂੰ ਸੱਚੀ ਪਤਾ ਨਹੀਂ ਸੀ ਕਿ ਇਹ ਮੌਕਾ ਆਣਾ ਕਿ $1 trillion ਘਟਾ ਦੇਣਾ ਮੈਡੀਕੇਅਰ ਤੋਂ ਸੋ ਉਸੇ ਤੌਰ ਪਰ ਹੀ ਹੁਣ ਮੈਂ ਖੜੀ ਹੋਈ ਆ ਕਾਂਗਰਸ ਦੀ ਰੇਸ ਦੇ ਵਿੱਚ and you know ਸਾਰਿਆਂ ਦਾ ਕਮਿਊਨਿਟੀ ਦਾ ਪੂਰੀ ਸਾਰਿਆਂ ਦੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿਉਂਕਿ ਇਸ ਮੋਮੈਂਟ ਤੇ ਜੋ ਸਪੋਰਟ ਮੈਨੂੰ ਮਿਲੀ ਆ ਆਮ ਤੌਰ ਤੇ you know ਔਰਤਾਂ ਨੂੰ ਮਿਲਦੀ ਨਹੀਂ ਇਹੋ ਜਿਹੀ ਸਪੋਰਟ ਜੋ ਸਪੋਰਟ ਮੈਨੂੰ ਮਿਲੀ ਆ I'm so thankful and grateful to everyone ਹੁਣ 2 ਹਫ਼ਤੇ ਪਹਿਲਾਂ ਡੈਮੋਕ੍ਰੈਟਿਕ ਦੀ ਪਾਰਟੀ ਦੀ ਵੀ DCCC ਜੋ ਨੈਸ਼ਨਲ ਡੈਮੋਕ੍ਰੈਟ ਉਹਦੀ ਇੰਡੋਰਸਮੈਂਟ ਵੀ ਆਈ ਆ ਕਿ ਹਕੀਮ ਜੈਫਰੀਜ਼ ਨੇ ਵੀ ਇਹੀ ਆਖ ਦਿੱਤਾ ਕਿ ਜਸਮੀਤ is our candidate ਤੇ ਕਦੀ ਹਿਸਟਰੀ 'ਚ ਏਦਾਂ ਹੋਇਆ ਨਹੀਂ ਕਿ DCCC ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਸਪੀਕਰ ਆਫ ਦਾ ਹਾਊਸ ਨੇ ਆਖਿਆ ਕਿ ਸਿੱਖ ਕੈਂਡੀਡੇਟ ਨੂੰ ਆਪਾਂ ਜਿਤਾਉਣਾ ਆ and ਇਹ ਮੌਕਾ very important ਆ ਸਾਡੀ for our community to understand ਕਿਉਂਕਿ ਹਿਸਟਰੀ 'ਚ even ਦਲੀਪ ਸਿੰਘ ਸੋਨ ਜਦੋਂ when he ran ਉਹਨਾਂ ਨੂੰ ਵੀ ਪਾਰਟੀ ਤੋਂ ਸਪੋਰਟ ਨਹੀਂ ਮਿਲੀ ਸੀ ਪ੍ਰਾਇਮਰੀ 'ਚ in race I have gotten the full support ਕਿਉਂਕਿ ਉਹਨਾਂ ਨੂੰ ਇਹੀ ਪਤਾ ਹੈ ਕਿ ਜਸਮੀਤ ਹੀ ਜਿੱਤ ਸਕਦੀ ਹੈ ਕਿਉਂਕਿ ਜਸਮੀਤ ਨੇ ਆਪਣੀ ਪੂਰੀ ਕਰੀਅਰ ਮੈਂ ਆਪਣੀ ਪੂਰੀ ਕਰੀਅਰ vulnerable community ਦੀ protection 'ਚ ਮੈਂ ਖੜੀ ਹੋਈ ਹਾਂ ਜੋ ਕੰਮ ਮੈਂ ਕੀਤਾ ਇਸ ਕਮਿਊਨਿਟੀ 'ਚ ਤੇ ਨਾਲ ਜੋ ਹੁਣ ਪਿਛਲੇ ਸਾਲ ਜਦੋਂ ਮੈਂ ਖੜੀ ਸੀ ਮੈਂ ਸਿਰਫ 400-500 ਵੋਟਾਂ ਨਹੀਂ ਜਿੱਤੀ I won by 30,000-40,000 votes ਤੇ ਇਹ ਇਲਾਕਾ ਨੇ ਚੁਣਿਆ ਹੈ ਕਿ ਸਾਨੂੰ ਸਾਡੀ ਡਾਕਟਰ ਚਾਹੀਦੀ ਆ ਪਿਛਲੀ ਵਾਰੀ ਮੈਂ ਰਿਪਬਲਿਕਨ ਨਾਲ I was against a Republican and I still came in about 58%. So it's an honor ਜੋ ਮੈਂ ਕੰਮ ਕੀਤਾ ਅਸੈਂਬਲੀ 'ਚ ਤੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਜੋ ਸਪੋਰਟ ਕੀਤਾ ਡਾਕਟਰ ਬੈਂਸ ਤੁਸੀਂ ਇਹ ਚੀਜ਼ ਜਿਹੜੀ ਉਹ ਦਿਖਾਈ ਆ ਵੀ ਜਦੋਂ ਤੁਸੀਂ ਜਿੱਦਾਂ ਤੁਸੀਂ ਕਹਿੰਦੇ ਵੀ ਤੁਸੀਂ ਡਾਕਟਰ ਪਹਿਲਾਂ ਆ ਕਰੀਅਰ ਪੋਲੀਟੀਸ਼ੀਅਨ ਜਿਹੜੀ ਉਹ ਨਹੀਂ ਆ ਤੁਸੀਂ UC ਜਿਹੜੀ ਉੱਥੇ ਲਿਆਉਣ ਦੇ ਲਈ ਮੈਡੀਕਲ ਸਕੂਲ ਲਿਆਉਣ ਦੇ ਲਈ ਗੱਲ ਕੀਤੀ ਲੋੜ ਪੈਣ ਦੇ ਉੱਤੇ ਤੁਸੀਂ ਆਪਣੀ ਪਾਰਟੀ ਦੇ ਉਲਟ ਵੀ ਲੋਕਾਂ ਦੇ ਨਾਲ ਜਿਹੜਾ ਉਹ ਸਟੈਂਡ ਜਿਹੜਾ ਉਹ ਲਿਆ ਆ ਡਾਕਟਰ ਬੈਂਸ ਥੋੜ੍ਹਾ ਦੱਸੋ ਵੀ ਇਮੀਗ੍ਰੈਂਟਸ ਦੀ ਇੱਕ ਡਾਕਟਰ ਹੋਣ ਦੇ ਨਾਤੇ ਤੁਸੀਂ ਜੋ ਇਸ ਟਾਈਮ ਮਾਹੌਲ ਜਿਹੜਾ ਉਹ ਦੇਖ ਰਹੇ ਆ ਜਿਹੜੇ ਇੱਕ ਡਾਕਟਰ ਦੇ ਐਂਗਲ ਤੋਂ ਤਾਂ ਤੁਸੀਂ ਜਿਹੜਾ ਉਹ ਦੱਸਿਆ ਤੁਸੀਂ ਡਲੀਨੋ ਦੇ ਵਿੱਚ ਉਸ ਇਲਾਕੇ ਦੇ ਵਿੱਚ ਵੱਡੇ ਹੋਏ ਆ ਸੋ ਉਹ ਤੁਹਾਡੀ ਜਰਨੀ ਨੇ ਤੁਹਾਨੂੰ ਇਸ ਚੀਜ਼ ਦੇ ਲਈ ਕਿੱਦਾਂ ਤਿਆਰ ਕੀਤਾ I mean ਪਹਿਲੀ ਜੋ ਇਮੀਗ੍ਰੈਂਟ ਦੀ ਜੋ ਸਿਖਾਈ ਦਿੱਤੀ ਜਾਂਦੀ ਆ ਇੱਕ ਤੇ ਉੱਥੇ ਆ ਇੱਕ ਤਾਂ ਜੋ ਸਿੱਖੀ ਵੈਲਿਊਜ਼ ਦਿੱਤੀ ਜਾਂਦੀ ਆ I am so grateful ਮੇਰੀ ਬੀਜੀ ਪਿਤਾ ਜੀ ਮੇਰੇ ਨਾਨੀ ਮਾਂ they all raised me with the values ਕਿ ਸੇਵਾ first politics ਉਹ ਤੇ ਹੁੰਦੀ ਰਹਿੰਦੀਆਂ ਪਰ ਸੇਵਾ ਨਾਲ ਹਮੇਸ਼ਾ ਅੱਗੇ ਚੱਲਦਾ ਆ and that immigrant value ਇਹ ਸਿੱਖੀ ਜੋ value ਮੈਨੂੰ ਮਿਲੀ ਆ ਮੰਮੀ ਡੈਡ ਤੋਂ and for my family it's irreplaceable ਕਿਉਂਕਿ ਉਸੇ ਤੌਰ ਪਰ ਮੈਂ ਆਈ ਹਾਂ ਪੋਲੀਟਿਕਸ ਤੇ ਪੋਲੀਟਿਕਸ ਵੀ 4 ਸਾਲ ਨੰਗੇ ਮੈਨੂੰ ਪਤਾ ਹੀ ਨਹੀਂ ਲੱਗਿਆ honestly ਇੰਨਾ ਜਲਦੀ ਨੰਗੇ ਹੋਏ ਜਦੋਂ ਮੈਂ ਪਹਿਲੀ ਇਲੈਕਟ ਹੋਈ ਸੀ ਮੈਂ 1984 ਦੀ ਨਸਲ ਖੁਸ਼ੀ ਦੀ ਮਤਾ ਪਾਸ ਕਰਾਈ ਸੀ ਉਸ ਤੋਂ ਬਾਅਦ ਟ੍ਰਾਂਸਨੈਸ਼ਨਲ ਦਾ ਬਿੱਲ ਜੋ ਮੈਂ ਪਹਿਲਾਂ ਲੈ ਕੇ ਆਈ ਸੀ ਫਿਰ ਉਹ ਮਾਰਿਆ ਗਿਆ ਸੀ ਫਿਰ ਮੈਂ ਫਿਰ ਕੁਛ ਛੱਡੀ ਨਹੀਂ ਮੈਂ ਫਿਰ ਲੈ ਕੇ ਆਈ ਫਿਰ ਗਵਰਨਰ ਨੇ ਵੀਟੋ ਕਰਤਾ
ਐਂਡ ਇੱਥੇ ਸਾਡੀ ਜੋ ਕੌਮ ਨੂੰ ਦੇਖਣਾ ਚਾਹੀਦਾ, ਜੋ ਟ੍ਰਾਂਸਨੈਸ਼ਨਲ ਆਪਰੈਸ਼ਨ ਆ, ਜਦੋਂ ਜੋ ਕੀਤਾ ਗਿਆ ਸੀ, ਜੋ even in the committee, ਉਹਨਾਂ ਨੇ ਇਹ ਆਖਿਆ ਕਿ this is a federal bill, Jasmeet. You need to fight this from a federal level. A state ਨਹੀਂ ਦੱਸ ਸਕਦੀ protection immigrant ਲਈ, ਉਹ federally ਕਰ ਸਕਦੀ ਆ। So ਹੁਣ ਉਹ ਕਹਿੰਦੇ ਨੇ ਜਦੋਂ ਇੱਕ ਦਰਵਾਜ਼ਾ ਬੰਦ ਹੁੰਦਾ ਆ, ਦੂਸਰਾ ਦਰਵਾਜ਼ਾ ਹਮੇਸ਼ਾ ਰੱਬ ਖੁੱਲਦਾ ਆ। ਤਾਂ ਜਦੋਂ ਗਵਰਨਰ ਨੇ ਵੀਟੋ ਕੀਤਾ ਸੀ SB 509, ਮੈਂ ਉਮੀਦ ਨਹੀਂ ਛੱਡੀ ਤੇ ਇਹ ਰਸਤਾ ਸਾਨੂੰ ਮਿਲਿਆ ਹੈ ਕਿ ਜੇ ਅਸੀਂ ਉੱਥੇ ਸਟੇਟ ਤੇ ਨਹੀਂ ਕਰ ਸਕਦੇ ਤੇ ਰੱਬ ਵੱਲੋਂ ਇਹ ਦਰਵਾਜ਼ਾ ਖੁੱਲਿਆ ਕਿ ਫੈਡਰਲ ਜਾ ਕੇ ਆਪਾਂ ਇਹ ਕੰਮ ਕਰੀਏ। ਸੱਚੀ ਮੇਰੇ ਨਾਨੀ ਮਾਂ ਦੱਸਦੇ ਹੁੰਦੇ ਸੀ ਕਿ ਜਸਮੀਤ ਨਾਰਾਜ਼ ਨਹੀਂ ਹੋਣਾ, ਕਿਉਂਕਿ ਜਦੋਂ ਇੱਕ ਦਰਵਾਜ਼ਾ ਬੰਦ ਹੁੰਦਾ ਆ, ਰੱਬ ਕੋਈ ਨਾ ਕੋਈ ਰਸਤਾ ਹੋਰ ਬਣਾਉਂਦੇ। ਇਹ ਭਰੋਸਾ ਰੱਖਣਾ ਚਾਹੀਦਾ ਆ। ਐਂਡ ਮੈਨੂੰ ਵੀ ਉਸ ਮੋਮੈਂਟ ਤੇ I was so upset, ਮੈਨੂੰ ਪੂਰੀ ਕਮਿਊਨਿਟੀ ਵੀ ਅਪਸੈਟ ਸੀ। ਪਰ ਹੁਣ ਦੇਖੋ ਕਿਹੜਾ ਮੌਕਾ ਆਇਆ ਸਾਡੇ ਕੋਲ, ਇਹ ਦਰਵਾਜ਼ਾ ਬੰਦ ਹੋਇਆ ਪਰ ਸਾਡੇ ਕੋਲ ਇੱਕ ਬੜਾ ਦਰਵਾਜ਼ਾ ਖੁੱਲ੍ਹਾ ਆ। ਸੋ ਇੱਥੇ ਮੈਂ ਡਾਕਟਰ ਬੈਂਸ ਇਹ ਕਹਿਣਾ ਚਾਹੁੰਦਾ ਵੀ ਵਾਈ ਡੂ ਯੂ ਥਿੰਕ ਜਿਹੜੀ ਰਿਪਰੈਜ਼ੈਂਟੇਸ਼ਨ ਆ ਉਹ ਮੈਟਰ ਕਿਉਂ ਕਰਦੀ ਆ, ਕਿਉਂ ਇਹ ਜ਼ਰੂਰੀ ਆ, ਕਿਉਂ ਪੰਜਾਬੀਆਂ ਦੀ, ਸਿੱਖਾਂ ਦੀ ਆਵਾਜ਼ ਕਾਂਗਰਸ ਦੇ ਵਿੱਚ ਜਾਵੇ? ਜਿੱਦਾਂ ਤੁਸੀਂ ਪਹਿਲਾਂ ਕਿਹਾ, ਦਲੀਪ ਸੌਂਧ ਹੋਣਾ ਦਾ ਨਾਂ ਲਿਆ, ਇਟਸ ਬੀਨ ਮੋਰ ਦੈਨ 60-70 years ਵੀ ਆਪਣਾ ਕੋਈ ਬੰਦਾ ਉੱਥੇ ਨਹੀਂ ਪਹੁੰਚ ਸਕਿਆ। ਵਾਈ ਡੂ ਯੂ ਥਿੰਕ ਇਹ ਰਿਪਰੈਜ਼ੈਂਟੇਸ਼ਨ ਮੈਟਰਸ? Why has it been 60 years? And ਜਦੋਂ ਲੋਕੀ ਮੈਨੂੰ ਪੁੱਛਦੇ ਇੰਨੇ ਸਾਲ ਹੋ ਗਏ ਨੇ, ਕਿਉਂਕਿ first Asian American ever elected was a Sikh. And after that, there's so many Asian empowerment groups, but ਸਾਡੇ ਕੌਮ ਦੇ ਕੋਈ representation ਬਣੀ ਨਹੀਂ 60 years. And it's because there are forces created that do not want to see Sikh representation. And they're very active right now. There is big activity against me, jo meri smear karan di koshish karan di, jo main seva ਕੀਤੀ ਹੋਈ ਹੈ community ਦੀ। There's big efforts and you have to take a step back and think, ਉਹਦੇ ਪਿੱਛੇ ਕੌਣ ਆ? ਉਹਦੇ ਪਿੱਛੇ ਕੌਣ? ਇਹ ਜਸਮੀਤ ਬੇਂਸ ਨੂੰ ਕਾਂਗਰਸ ਨਹੀਂ, ਜੋ 1984 ਦੀ ਨਸਲ ਖੁਸ਼ੀ ਦੀ ਮਤਾ ਮੈਂ ਪਾਸ ਕੀਤੀ ਆ, ਮੈਨੂੰ ਮੇਰਾ ਮੂੰਹ ਬੰਦ ਕਰਨ ਵਾਲੇ ਕੌਣ ਨੇ? We have to come together as a community. 60 years it's been, we've had no representation. Kyun? Because there are forces. ਤੇ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕਿ those bad people belong to one religion, or there are bad people out there. There are bad intentions. And ਉਹਨਾਂ ਨੇ ਇਹ ਸਹੁੰ ਖਾਈ ਹੋਈ ਹੈ ਕਿ ਸਿੱਖਾਂ ਦੀ representation federally ਨਹੀਂ ਬਣੂਗੀ ਦਲੀਪ ਸੌਂਧ ਦੇ ਬਾਅਦ. And we have this big mocha today to have that. And at this time, jo positivity minu miliya, I'm so grateful for it. But at the same time, I'm not blind to the efforts that are being created to smear my record. ਤਾਂ ਹੀ ਤੁਹਾਨੂੰ ਲੱਗਦਾ ਵੀ ਕੁਝ ਲੋਕ ਜਿਹੜੇ ਆਪਣੀ ਕਮਿਊਨਿਟੀ ਦੇ ਵੀ ਇਸੇ ਕਰਕੇ ਤੁਹਾਡੀ ਉਲਟ ਜਿਹੜੇ ਚੱਲ ਰਹੇ ਆ, ਵੀ ਡੂ ਯੂ ਥਿੰਕ ਵੀ ਇਹ ਜਾਣ ਬੁੱਝ ਕੇ ਇੱਕ ਕੋਸ਼ਿਸ਼ ਆ ਵੀ ਜਸਮੀਤ ਬੈਂਸ ਕਾਂਗਰਸ ਵੂਮਨ ਨਾ ਬਣ ਸਕੇ? I think this is a cautious to stop the effort of the 1984 Sikh genocide resolution going at a federal level. Kyunki ਇਸ moment ਤੇ ਜਦੋਂ AJR2 ਲਿਖੀ ਗਈ ਸੀ, joint resolution gets transmitted to Congress. ਉਸ ਤੋਂ ਬਾਅਦ we haven't had it passed in Congress. ਇਹ ਕੋਸ਼ਿਸ਼ ਜੋ ਹੋ ਰਹੀ ਹੈ, ਕਿਉਂਕਿ everybody knows ਜੋ ਵੀ all the threats that I was getting started after the 1984 genocide resolution. So there are big attempts to smear my record because although ਇਹ 1984 ਦੀ ਮਤਾ federally ਨਹੀਂ ਦੇਖਣਾ ਚਾਹੁੰਦੀ, ਕਿਉਂਕਿ ਉਹੀ same perpetrators are still alive and they do not want to see federally a representative that's going to bring those. ਜੇ ਮੈਂ state ਤੇ ਇਹ ਕੰਮ ਕਰ ਸਕਦੀ ਆ, ਉਹਨੇ ਜਾ ਕੇ ਉੱਥੇ ਕੀ ਕਰਨਾ ਹੈ? These are the forces that are behind smearing my record. But like I said, ਪਿੱਛੇ ਰੱਬ ਹੈਗਾ ਆ, ਰੱਬ ਕੋਈ ਨਾ ਕੋਈ ਰਸਤਾ ਖੁੱਲਦਾ ਆ। And ਬਹੁਤ ਸ਼ੁਕਰੀਆ ਦਾ ਵਾਹਿਗੁਰੂ ਜੀ ਦੀ, ਕਿਉਂਕਿ
at moments where I have felt I don't know where to go next, ਵਾਹਿਗੁਰੂ ਨੇ ਕੋਈ ਨਾ ਕੋਈ ਰਾਹ ਬਣਾਇਆ ਹੈ। And ਮੈਨੂੰ ਵੀ ਸੱਚ ਹੀ ਨਹੀਂ ਪਤਾ ਸੀ ਕਿ ਮੈਂ ਇਸ ਮੋੜ ਪਰ ਆ ਰਹੀ ਹਾਂ। I did not know that this was going to be a possibility, and it is a big possibility for our community. ਡਾਕਟਰ ਬੈਂਸ, ਇੱਕ ਵਾਰੀ ਮੈਂ ਆਪਣੇ ਜਿੰਨੇ ਵੀ ਸਾਡੇ ਦੇਖਣ ਵਾਲੇ ਸੁਣਨ ਵਾਲੇ ਉਹਨਾਂ ਨੂੰ ਮੈਂ ਦੱਸਦਾ ਜਾਵਾਂ ਵੀ ਜਿਹੜੀ ਕੈਲੀਫੋਰਨੀਆ ਦੀਆਂ ਪ੍ਰਾਇਮਰੀਜ਼ ਆ, ਥੀਜ਼ ਆਰ ਓਪਨ ਪ੍ਰਾਇਮਰੀਜ਼, ਯਾਨੀ ਕਿ ਜਿਹੜੇ ਵੀ ਟੌਪ 2 ਕੈਂਡੀਡੇਟਸ ਪ੍ਰਾਇਮਰੀ ਦੇ ਵਿੱਚ ਹੋਣਗੇ ਉਹ ਜਿਹੜੀ ਰਨ ਆਫ ਇਲੈਕਸ਼ਨ ਦੇ ਲਈ ਨਵੰਬਰ ਦੀ ਜਿਹੜੀ ਜਨਰਲ ਇਲੈਕਸ਼ਨ ਆ ਉਹਦੇ ਵਿੱਚ ਜਾਣਗੇ। ਸੋ ਇਟ ਡਜ਼ਨਟ ਮੈਟਰ ਵੀ ਕਿਹੜੀ ਪਾਰਟੀ ਦੇ ਆ, ਇਟ ਕੁਡ ਬੀ ਬੋਥ ਫਰੋਮ ਸੇਮ ਪਾਰਟੀ, ਇਟ ਕੁਡ ਬੀ ਬੋਥ ਫਰੋਮ ਡਿਫਰੈਂਟ ਪਾਰਟੀਜ਼। ਸੋ ਇਸ ਮੌਕੇ ਇਨਕੰਬੈਂਟ ਜਿਹੜੇ ਵੈਲ ਅਡਾਓ ਆ ਉਹਨਾਂ ਦੇ ਉਲਟ ਡਾਕਟਰ ਬੈਂਸ ਰਨ ਕਰ ਰਹੇ ਆ। ਇਹਨਾਂ ਦੀ ਆਪਣੀ ਪਾਰਟੀ ਦੇ ਵੀ ਹੋਰ ਕੈਂਡੀਡੇਟਸ ਹੈਗੇ ਆ, ਬਟ ਜਿੱਦਾਂ ਇਹਨਾਂ ਨੇ ਦੱਸਿਆ ਵੀ ਕੈਂਡੀਡੇਟ ਨੇ ਜਿਹੜੀ ਸਪੋਰਟ ਆ ਡਾਕਟਰ ਬੈਂਸ ਨੂੰ ਦਿੱਤੀ ਆ। ਸੋ ਬਾਕੀ ਵੀ ਜਿਹੜੇ ਆ ਸਪੋਰਟ ਆਪਾਂ ਬੇਨਤੀ ਕਰਦੇ ਹਾਂ ਵੀ ਡਾਕਟਰ ਬੈਂਸ ਨੂੰ ਵੱਧ ਤੋਂ ਵੱਧ ਜਿਹੜੀ ਦਿਓ। ਡਾਕਟਰ ਬੈਂਸ, ਇਹ ਤਾਂ ਸਿੱਖ ਇਸ਼ੂਜ਼ ਦੇ ਨਾਲ ਤੁਸੀਂ ਜਿਹੜੇ ਜੁੜੀ ਗੱਲ ਕੀਤੀ, ਓਵਰਆਲ ਤੁਸੀਂ ਇੱਕ ਮੈਡੀਕੇਡ ਦੀ ਗੱਲ ਕੀਤੀ, ਇਸ ਤੋਂ ਇਲਾਵਾ ਹੋਰ ਕੀ ਤੁਸੀਂ ਦੇਖਣਾ ਚਾਹੁੰਦੇ ਆ ਤੁਹਾਡੇ ਇਸ ਡਿਸਟ੍ਰਿਕਟ ਦੇ ਵਿੱਚ ਵੀ ਉਹ ਕਿਹੜੀਆਂ ਚੇਂਜਸ ਤੁਸੀਂ ਲਿਆ ਸਕਦੇ ਆ? Yeah, so ਪਿਛਲੇ ਹਫਤੇ ਮੈਂ ਪ੍ਰੈਸ ਕਾਨਫਰੰਸ ਕੀਤੀ ਹੈ ਜੋ ਫੈਂਟਨਲ ਟਾਸਕ ਫੋਰਸ ਦੀ ਮੈਂ ਬਿੱਲ ਪਾਸ ਕੀਤੀ ਸੀ ਤੇ $10 million ਮੈਂ ਲੈ ਕੇ ਆਈ ਸੀ to Kern County to combat fentanyl। ਉਹਦੇ ਦੀ ਰਿਜ਼ਲਟ ਆਪਾਂ ਲਾਸਟ ਹਫਤੇ ਦਿਖਾਇਆ ਗਿਆ ਸੀ ਤੇ ਉਹਦੇ ਵਿੱਚ I created the first inpatient detox for specifically Medicaid patients। And ਜੋ ਸਕਸੈਸ ਰੇਟ ਸਾਨੂੰ ਮਿਲੀ ਆ ਉਹ ਕਿਉਂਕਿ ਜੋ ਫੈਂਟਨਲ ਦੀ ਪ੍ਰੋਬਲਮ ਆ, ਕਿਉਂਕਿ ਮੈਂ ਡਾਕਟਰ ਦੀ ਤੌਰ ਪਰ ਆਉਂਦੀ ਆ, yes, hold perpetrators accountable, but at the same time ਮਰੀਜ਼ਾਂ ਦੀ addiction ਦੀ healthcare service ਵੀ ਚਾਹੀਦੀ ਆ। So ਜੋ ਮੈਂ ਪ੍ਰੋਗਰਾਮ ਸ਼ੁਰੂ ਕੀਤਾ ਆ, I worked to create, it had a 91% retention rate, wow, which is unheard of in addiction world। ਕਦੀ 25% success rate ਹੁੰਦਾ ਆ, 50% success ਹੁੰਦਾ, but we had 91%. That means those patients that got help were fully recovered from their addiction. This statistic does not exist in the addiction. We have broken history with the work, and this is because I'm a fully invested in my community when it comes to healthcare. Nobody can combat my record on how I've delivered for my community. And it speaks in the numbers. From पिछले election तो मैं re-election लिए run कर रही थी, and we're at 58% votes. Yeah, I mean that tells a lot. Yeah, ਕਈਆਂ ਲੋਕਾਂ ਨਾਲ 400-500 ਨਾ Democrats in this area 400-500 ਵੋਟਾਂ ਨਾਲ ਜਿੱਤਦੇ ਆ। I won like tens of thousands of votes. The people appreciate the work that I'm doing. ਹੁਣ ਜਿਹੜੇ ਲੋਕ are negativity ਦੇ ਸਭ ਨੂੰ ਤਾਂ ਲੱਭਣੀ ਤਾਂ ਹੈ ਹੀ ਆ। I'm not perfect. ਕੋਈ perfect ਬੰਦਾ ਮੈਂ ਰੱਬ ਆ, ਨਾ ਤੁਸੀਂ ਰੱਬ ਆ। ਚਲੋ ਰੱਬ ਵੀ perfect ਆ, ਬਿਲਕੁਲ ਵਾਹਿਗੁਰੂ ਹੀ perfect ਆ, ਪਰ ਮੈਂ ਜੋ ਕੰਮ ਕਰ ਸਕਦੀ ਆ ਆਪਣੇ ਹੱਥੋਂ ਚ ਮੈਂ ਉਹ ਸੇਵਾ I'm going to continue doing it. Before you go, I know ਤੁਹਾਡੇ ਕੋਲ ਟਾਈਮ ਬਹੁਤ ਘੱਟ ਆ, ਕੈਂਪੇਨ ਇਜ਼ ਗੋਇੰਗ ਲਾਈਕ ਫੁੱਲ ਸਪੀਡ ਹੈਡ, ਥੋੜੇ ਦਿਨ ਜਿਹੜੇ ਉਹ ਬਚੇ ਆ। ਤੁਹਾਡੇ ਇਲਾਕੇ ਦੇ ਵਿੱਚ ਐਗਰੀਕਲਚਰ ਫਾਰਮ ਵਰਕਰਸ, ਇਹ ਵੀ ਬਹੁਤ ਵੱਡਾ ਜਿਹੜਾ ਇਹ ਇਲਾਕਾ ਹੈਗਾ ਆ। So what are your thoughts, what are your plans for those communities? Yeah, no, I think that we need to bring more water and more infrastructure. We had passed on the ballot prop which said to invest in infrastructure for water, but the same thing happened with Prop 36. Prop 36 was passed by the voters, but Gavin Newsom didn't fund it. Same thing happened with water infrastructure. People voted that we want our tax dollars to go to water infrastructure, to go to Prop 36, but the governor did not fund it. Why do you think is happening that way? Why is the leadership not coming up? ਕਿਉਂ ਨਹੀਂ ਕੰਮ ਕਰ ਰਹੀ ਇਸ ਤਰ੍ਹਾਂ ਦੇ? Because there's other interests on where they want to see the money in. ਗਰੀਬ ਲੋਕ ਉਹਨਾਂ ਦੀ main priority ਨਹੀਂ ਕੀ, and in the valley it's not their priority.
So that's why ਆਪਣੇ ਇਲਾਕੇ ਦੇ ਜਿਹੜੇ ਇਸ ਤੁਹਾਡੇ ਡਿਸਟ੍ਰਿਕਟ ਦੇ ਲੋਕ ਆ they have been neglected for a long time. We have the biggest poverty rates in the state and country. We have the biggest need for food, some of the biggest amounts of hunger, yet we feed the world. There's a lot that the valley has been left behind. ਤੇ ਮੈਂ ਕਈ ਵਾਰੀ ਕੱਲੀ ਉੱਥੇ ਖੜੀ ਹੁੰਦੀ, I vote against these policies that are bad for the valley. ਮੈਂ ਕੋਈ ਪਾਰਟੀ ਲਈ ਹੀ ਨਹੀਂ ਖੜੀ ਹੋਈ ਆ, ਮੈਂ ਆਪਣੀ ਜੋ ਕਮਿਊਨਿਟੀ ਆ ਉਹਦੇ ਲਈ ਖੜੀ ਹੋਈ ਆ, and I've proven that over and over again. ਹੁਣ ਜੋ ਮਾਈਲੇਜ ਟੈਕਸ ਦੀ ਬਿੱਲ ਸੀਗੀ, ਤੁਸੀਂ ਦੇਖਿਆ ਸੀ, ਮੈਂ ਕੱਲੀ ਖੜੀ ਸੀ, ਮੈਂ ਉਹ ਕੱਲੀ ਵੋਟ ਕੀਤਾ ਆ, ਕਈ ਵਾਰੀ ਮੈਂ ਕੱਲੀ ਉੱਥੇ ਖੜੀ ਹੋਈ ਆ, ਲੜਨ ਦੀ ਆ, and you oftentimes, it's tiring to be alone all the time, but you know what, Rab walon I get the energy to continue going, and I just want to take this moment and thank everyone. Kayan lokan di minu text aye ne, tusi kuch khada ya, tusi sutte ya. Thank you so much. I have been making sure I'm eating, main hune khada ya, I'm going to bed on time, but मेरी बस यही बेनती है कि सारे जाने अपनी बैलेट देख के वोट करो, जरूर वोट पाओ, एक 4-5 दिन रह गए ने, सो प्लीज वोट पाओ जरूरी। ਇੱਕ ਵਾਰੀ ਜਾਂਦੇ ਜਾਂਦੇ ਡਾਕਟਰ ਬੈਂਸ ਜਿਹੜੇ ਸ਼ਹਿਰ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਆਉਂਦੇ ਆ ਉਹਨਾਂ ਦਾ ਦੱਸ ਦਿਓ, ਤਾਂ ਜੋ ਜਿਹੜੇ ਸਾਡੇ ਲਿਸਨਰਸ ਦਾ ਸੁਣਨ ਵਾਲੇ ਆ ਦੇ ਵਿਲ ਲੁੱਕ ਵੀ ਬੈਲਟ ਦੇ ਵਿੱਚ ਤੁਹਾਡਾ ਨਾਮ ਹੋਊਗਾ। ਜੀ ਸੋ ਇਹ ਜੋ ਇਲਾਕਾ ਆ ਨਵਾਂ ਨਕਸ਼ਾ is a new map, so Bakersfield, Arvind ਵੀ ਥੋੜੇ ਨੇ, ਤੇ McFarland, Shafter, basically ਜੋ ਮੇਰੀ assembly district ਆ, ਤੇ ਤੋਂ ਉਪਰਾਲਾ ਜੋ ਡਲੇਨੋ ਆ, early mart ਆ, ਤੁਲੇਰੀ ਦੀ ਥੋੜੀ ਜੀ ਆ, ਕਰਮਨ ਸਾਡੇ ਲੋਕ ਬਹੁਤ ਨੇ, please make sure ਉਹ ਵੋਟ ਕਰਨ, ਕਰਮਨ, Tranquility, Corcoran, Lindsay, these are the communities jo are important, but especially jo Karman di sadi ginti ya, they can deliver this election. So meri ehi benti a ke please Karman de log, please ਤੁਸੀਂ ਵੋਟ ਪਾਓ, ਉਹ ਜ਼ਰੂਰ ਬਹੁਤ ਜ਼ਰੂਰੀ ਆ। ਬਿਲਕੁਲ। ਸੋ ਇਹ ਦੱਸਦੇ ਜਾਈਏ, ਪ੍ਰਾਇਮਰੀਜ਼ ਦੇ ਵਿੱਚ ਯੂਜਲੀ ਬਹੁਤ ਘੱਟ ਟਰਨ ਆਊਟ ਹੁੰਦਾ ਆ, ਸੋ ਜੇ ਪੰਜਾਬੀਆਂ ਦੀ ਵੋਟ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਤੁਹਾਡੀ ਇੱਕ ਪੰਜਾਬੀ ਦੀ ਵੋਟ, ਇੱਕ ਸਿੱਖ ਦੀ ਵੋਟ, 4 ਵੋਟਾਂ ਦੇ ਬਰਾਬਰ ਜਿਹੜੀ ਆ ਉਹ ਬਣ ਜਾਣੀ ਆ। ਸੋ ਮੇਕ ਸ਼ੋਰ ਯੂ ਵੋਟ ਫॉर ਜਸਮੀਤ ਬੈਂਸ। ਸੋ ਇਹ ਚੀਜ਼ ਜਿਹੜੀ ਉਹ ਜ਼ਰੂਰ ਜਿਹੜੇ ਉਹ ਕਰਿਓ। ਸੋ ਉਹਨਾਂ ਦਾ ਟਰੈਕ ਰੈਕਡ ਆ, ਉਹਨਾਂ ਨੇ ਉਹ ਕੰਮ ਜਿਹੜੇ ਉਹ ਕੀਤੇ ਆ। ਜਾਂਦੇ ਜਾਂਦੇ ਆਈ ਜਸਟ ਵਾਂਟ ਟੂ ਆਸਕ, once elected, ਜੇ ਤੁਸੀਂ elect ਹੁੰਦੇ, what will be your first business? ਕਿਹੜਾ ਤੁਸੀਂ legislation ਲਿਆਉਣ ਦੀ ਕੋਸ਼ਿਸ਼ ਕਰੋਗੇ? What will be the first thing you will do? I have been the only legislator that has called out Modi. There has been no other Sikh legislator that has had the guts to call out Modi and the injustices that he's done. And I am looking forward, and I have tamki de jao minu koi parwah nahi. I'm looking forward to bringing 1984 Nasl Khushi da Mata to pass at a federal level, and I'm looking forward to getting that. Jo bhi tamki aana chahte, bring it, because मैं उधर भी कली खड़ी सी, पर मैं कली नहीं की, मेरी कम्युनिटी मेरे नाल आ। So thank you everyone। ਬਹੁਤ ਬਹੁਤ ਧੰਨਵਾਦ ਡਾਕਟਰ ਬੈਂਸ, ਥੈਂਕ ਯੂ। ਤੁਸੀਂ ਆਪਣੇ ਬਹੁਤ ਹੀ ਬਿਜ਼ੀ ਸਕੈਜੂਲ ਦੇ ਵਿੱਚੋਂ 15-20 ਮਿੰਟ ਸਾਡੇ ਲਈ ਕੱਢੇ, ਸਾਡੇ ਲਿਸਨਰਸ ਦੇ ਲਈ ਕੱਢੇ, ਤੇ ਗੁੱਡ ਲੱਕ, ਤੇ ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ